ਲੰਬਾ ਵਕਤ ਫੌਜ ਦੀ ਪ੍ਰੈਜ਼ੈਂਸ ਰਹੀ ਪੰਜਾਬ ਦੇ ਵਿੱਚ ਤਾਂ 12,000 ਤੋਂ ਜ਼ਿਆਦਾ ਪਿੰਡਾਂ 'ਚ ਉਹਨਾਂ ਨੇ ਨੌਜਵਾਨਾਂ ਦੀ ਕਿਲਿੰਗ ਦੇ ਲਈ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਜਿਹੜਾ ਕਈ ਮਹੀਨੇ ਚੱਲਦਾ ਰਿਹਾ ਫੌਜ ਦੇ ਪ੍ਰੈਜ਼ੈਂਸ ਦੇ ਵਿੱਚ ਪੁਲਿਸ ਔਰ CRPF ਨੂੰ ਉਹ ਅੱਗੇ ਲਾ ਕੇ ਜਿਹੜਾ ਇਹ ਕੰਮ ਕਰਵਾਉਂਦੇ ਸੀ, ਪਰ ਫੌਜ ਦੀ ਸੁਪਰਵਿਜ਼ਨ ਸੀ। SGPC ਦਾ ਵੀ ਸਟਾਫ ਚੁੱਕਿਆ ਹੋਇਆ ਸੀ, ਗ੍ਰੰਥੀ ਵੀ ਅੰਦਰ ਦਿੱਤੇ ਹੋਏ ਸੀ। ਇਹ ਸਾਰੇ 20 ਜੂਨ ਤੱਕ, ਕਿਉਂਕਿ ਇਕੱਲੀ ਇਹ ਨਹੀਂ ਹੈ ਕਿ ਜੇ ਉੱਥੇ ਉਹਨਾਂ ਨੇ 10 ਜੂਨ ਤੱਕ ਸਾਰਾ ਮੁਕਾਤੀ ਗੱਲ ਔਰ ਹੋ ਗਿਆ। 20 ਜੂਨ ਤੱਕ ਵੀ ਜਿਹੜਾ ਹੈ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਫੌਜ ਬੈਠੀ ਸੀ, ਜੰਦੇ ਲਾਏ ਹੋਏ ਸੀ, ਅੰਦਰ ਜਿਹੜਾ ਕੰਟਰੋਲ ਕਰਕੇ ਬੈਠੇ ਸੀ, ਸਿਗਰਟਾਂ ਪੀ ਰਹੇ ਸੀ, ਹੋਰ ਜਿਹੜੇ ਜੋ ਵੀ ਕੁਕਰਮ ਹੈ ਉਹ ਕਰ ਰਹੇ ਸੀ, ਇਹ ਉਹਨਾਂ ਦੇ ਕਬਜ਼ੇ ਸੀ। ਸੋ ਇਹਨੂੰ ਮੇਰਲੀ ਇਹ ਦੇਖਣਾ ਕਿ ਜੀ ਇੱਕ ਲਾਅ ਐਂਡ ਆਰਡਰ ਪ੍ਰੋਬਲਮ ਸੀ, ਨਹੀਂ, ਇਸ ਲੈਵਲ ਤੱਕ ਉਹਨਾਂ ਨੇ ਸਿੱਖ ਕੌਮ ਦੇ ਖਿਲਾਫ ਇਹ ਸਾਰੇ ਜ਼ੁਲਮ ਵਿੱਢੇ ਹੋਏ ਸੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਫੌਜ ਦਾ ਕਬਜ਼ਾ ਦਰਬਾਰ ਕੰਪਲੈਕਸ ਸਮੇਤ ਪੰਜਾਬ ਦੇ ਬਹੁਤ ਸਾਰੇ ਗੁਰਦੁਆਰਿਆਂ ਤੇ ਜਾਰੀ ਸੀ। ਸਿੰਘ ਸਾਹਿਬਾਨ ਨੇ ਇਸ ਤੇ ਲੀਡ ਲਈ ਅਤੇ 14 ਸ਼ਰਤਾਂ ਸਰਕਾਰ ਦੇ ਸਾਹਮਣੇ ਰੱਖੀਆਂ। ਇਹ ਸ਼ਰਤਾਂ ਮੰਨਣ ਤੋਂ ਬਾਅਦ ਹੀ ਇੰਦਰਾ ਗਾਂਧੀ ਦਰਬਾਰ ਸਾਹਿਬ 'ਚ ਆਏ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੂਨ ਦਾ ਮਹੀਨਾ ਚੱਲ ਰਿਹਾ ਔਰ ਸਾਡੇ ਕੁਝ ਵੀਰਾਂ ਨੇ ਇਹ ਪੁੱਛਿਆ ਵੀ ਸੀ ਕਿ ਘੱਲੂਘਾਰੇ ਤੋਂ ਬਾਅਦ ਕਦੋਂ ਫੌਜ ਦਰਬਾਰ ਸਾਹਿਬ ਕੰਪਲੈਕਸ ਔਰ ਬਾਕੀ ਗੁਰਦੁਆਰਿਆਂ ਚੋਂ ਨਿਕਲੀ ਔਰ ਉਸ ਸਾਰੇ ਨਿਕਲਣ ਦੇ ਲਈ ਕੀ ਜਿਹੜਾ ਕੰਟੈਕਸਟ ਜਾਂ ਪ੍ਰੀਟੈਕਸਟ ਬਣਾਇਆ ਗਿਆ। ਸੋ ਹਾਲਾਂ ਮੈਂ ਇਨ ਜਨਰਲ ਇਹ ਮੈਂਸ਼ਨ ਕੀਤਾ ਸੀ ਕਿ ਵੀ ਇਹ ਇੱਕ ਲੰਬੀ ਸਟਰਗਲ ਸੀ, ਲੰਬਾ ਵਕਤ ਫੌਜ ਦੀ ਪ੍ਰੈਜ਼ੈਂਸ ਰਹੀ ਪੰਜਾਬ ਦੇ ਵਿੱਚ ਤਾਂ 12,000 ਤੋਂ ਜ਼ਿਆਦਾ ਪਿੰਡਾਂ 'ਚ ਉਹਨਾਂ ਨੇ ਨੌਜਵਾਨਾਂ ਦੀ ਕਿਲਿੰਗ ਦੇ ਲਈ ਆਪਰੇਸ਼ਨ ਵੁੱਡ ਰੋਜ਼ ਦੇ ਨਾਂ ਥੱਲੇ ਜਿਹੜਾ ਕਈ ਮਹੀਨੇ ਚੱਲਦਾ ਰਿਹਾ ਫੌਜ ਦੇ ਪ੍ਰੈਜ਼ੈਂਸ ਦੇ ਵਿੱਚ ਪੁਲਿਸ ਔਰ CRPF ਨੂੰ ਉਹ ਅੱਗੇ ਲਾ ਕੇ ਜਿਹੜਾ ਇਹ ਕੰਮ ਕਰਵਾਉਂਦੇ ਸੀ, ਪਰ ਫੌਜ ਦੀ ਸੁਪਰਵਿਜ਼ਨ ਸੀ। ਔਰ ਦਰਬਾਰ ਸਾਹਿਬ ਕੰਪਲੈਕਸ ਔਰ ਦੂਸਰੇ ਗੁਰਦੁਆਰੇ ਵੀ ਈਵਨ 20 ਜੂਨ ਤੱਕ ਸਿੱਧੇ ਤੌਰ ਤੇ ਜਿਹੜਾ ਭਾਰਤੀ ਫੌਜ ਦੇ ਕਬਜ਼ੇ ਦੇ ਵਿੱਚ ਹੀ ਸੀ। ਔਰ ਪਰ ਦਿੱਲੀ ਦੇ ਵਿੱਚ ਇਹ ਘਬਰਾਹਟ ਵੀ ਸੀ, ਦੁਨੀਆ 'ਚ ਸਿੱਖਾਂ ਦੇ ਵਿੱਚ ਰੋਹ ਵੱਧਦਾ ਜਾ ਰਿਹਾ ਸੀ ਔਰ ਉਹਨਾਂ ਨੂੰ ਸੀ ਵੀ ਘੱਟੋ ਘੱਟ ਬਾਕੀ ਕਿਲਿੰਗ ਔਰ ਦੂਜਾ ਜੋ ਉਹਨਾਂ ਨੇ ਫਿਰ ਅਗਲੇ 10 ਸਾਲਾਂ 'ਚ ਕੀਤਾ ਪੰਜਾਬ 'ਚ, ਵੀ ਉਹ ਤਾਂ ਹੋਏਗਾ ਵੀ ਘੱਟੋ ਘੱਟ ਗੁਰਦੁਆਰੇ ਕਿਸੇ ਨਾ ਕਿਸੇ ਬਹਾਨੇ ਨਾਲ ਉਹਨਾਂ 'ਚੋਂ ਫੌਜ ਸਿੱਧੇ ਤੌਰ 'ਤੇ ਨਿਕਲੇ, ਭਾਵੇਂ ਚੌਂਕੀਆਂ ਬਾਹਰ CRPF ਔਰ ਦੂਸਰੀਆਂ ਦੀਆਂ ਬਣਾ ਲਈਆਂ ਜਾਣ। ਔਰ ਇਸ ਗੱਲ ਲਈ ਉਹਨਾਂ ਨੇ ਬੂਟਾ ਸਿੰਘ ਜਿਹੜਾ ਉਸ ਵੇਲੇ ਮਿਨਿਸਟਰ ਸੀ ਇੰਦਰਾ ਗਾਂਧੀ ਦੀ ਕੈਬਨਿਟ 'ਚ, ਔਰ ਜਿਹਦੇ ਰਾਹੀਂ ਉਹਨਾਂ ਨੇ ਸੰਤਾ ਸਿੰਘ ਨੂੰ ਲੱਭ ਕੇ ਅਕਾਲ ਤਖਤ ਕੰਸਟਰਕਟ ਕਰਵਾਇਆ ਸੀ। ਹਾਲਾਂ ਬਾਅਦ 'ਚ ਸਿੱਖ ਸੰਗਤਾਂ ਨੇ ਉਹਨੂੰ ਢਾਹ ਕੇ ਨਵਾਂ ਬਣਾਇਆ, ਇਹ ਕਹਿ ਕੇ ਕਿ ਸਰਕਾਰੀ ਸੇਵਾ ਨਾਲ ਬਣਿਆ ਤਖਤ ਸਾਨੂੰ ਕਬੂਲ ਨਹੀਂ ਹੈ। ਹੁਣ ਉਸ ਨੂੰ ਜਦੋਂ ਲਾਇਆ ਗਿਆ ਤਾਂ ਉਸ ਨੇ ਜਿਹੜੇ 5 ਉਸ ਵੇਲੇ ਸਿੰਘ ਸਾਹਿਬਾਨ ਸੀ, ਗਿਆਨੀ ਕਿਰਪਾਲ ਸਿੰਘ ਅਕਾਲ ਤਖਤ ਔਰ ਸਾਹਿਬ ਸਿੰਘ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਹਰਚਰਨ ਸਿੰਘ ਮਹਾੜੋਂ ਜਿਹੜੇ ਨੇ ਉਹ ਕੇਸਗੜ੍ਹ ਸਾਹਿਬ ਦੇ, ਔਰ ਪ੍ਰੀਤਮ ਸਿੰਘ ਅਕਾਲ ਤਖਤ ਦਾ ਗ੍ਰੰਥੀ, ਔਰ ਇੱਕ ਜਿਹੜੇ ਨੇ ਹੋਰ ਇਸ ਗਿਆਨੀ ਲੱਖਾ ਸਿੰਘ ਅਨੰਦਪੁਰ ਸਾਹਿਬ ਹੈੱਡ ਪ੍ਰੀਸਟ, ਇਹਨਾਂ ਰਾਹੀਂ ਉਹਨਾਂ ਨੇ ਜਿਹੜਾ ਜਿਵੇਂ ਗੁਰਦੁਆਰਾ ਸ਼ਹੀਦਾਂ ਦੇ ਵਿੱਚ ਇੱਕ ਵੱਡਾ ਇਕੱਠ ਹੋਇਆ ਸੀ ਜੂਨ ਤੋਂ ਬਾਅਦ, ਉਸ ਤੋਂ ਪਹਿਲਾਂ ਹੀ ਇਹ ਉਹਨਾਂ ਨੇ ਇਹਨਾਂ ਰਾਹੀਂ ਇਹ ਸ਼ਰਤਾਂ ਇਹਨਾਂ ਸਿੰਘ ਸਾਹਿਬਾਨ ਨੇ ਉਸ ਵੇਲੇ ਦੀ ਸਿੱਖ ਲੀਡਰਸ਼ਿਪ ਜਾਂ ਆਮ ਨਾਲ ਕਰਕੇ ਰੱਖੀਆਂ ਸੀ ਕਿ ਵੀ ਅਸੀਂ ਜਿਹੜਾ ਹੈ ਉਹ ਤਾਂ ਜਿਹੜਾ ਇਹਦੇ 'ਚ ਇਨਵੋਲਵ ਹੋਵਾਂਗੇ ਕਿ ਵੀ ਆਹ ਸਾਡੀਆਂ ਜਿਹੜੀਆਂ ਨੇ 14 ਸ਼ਰਤਾਂ ਮੰਨੀਆਂ ਜਾਣ। ਔਰ ਇਹ ਬੂਟਾ ਸਿੰਘ ਨੇ ਜਿਹੜਾ ਉਹ ਆ ਕੇ 3 ਦਿਨ ਪਹਿਲੇ ਆ ਕੇ ਇਹ ਮੰਨੀਆਂ ਕਿ ਜੀ ਇਹ ਮੰਨੀਆਂ ਜਾਣਗੀਆਂ। ਹਾਲਾਂ ਬਾਅਦ 'ਚੋਂ 2 ਸ਼ਰਤਾਂ ਨਹੀਂ ਮੰਨੀਆਂ। ਫਿਰ ਇੰਦਰਾ ਗਾਂਧੀ ਜਿਹੜੀ ਆ ਉਹ 20 ਜੂਨ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਲਫ਼ਜ਼ ਦਾ ਕੀ ਕਹਿਣਾ ਹੈ, ਮਤਲਬ ਉਹ ਦੇਖਣ ਆਈ ਕਿ ਵੀ ਫੌਜ ਨੇ ਕਿੰਨਾ ਕੁ ਉਜਾੜਾ ਕੀਤਾ। ਪਰ ਇਹ ਮੈਂ ਸ਼ਰਤਾਂ ਇਸ ਲਈ ਵੀ ਦੱਸਣਾ ਚਾਹੁੰਦਾ ਕਿ ਵੀ ਕਿਸ ਲੈਵਲ ਦੇ ਉੱਤੇ ਫੌਜ ਨੇ ਪੰਜਾਬ ਦੇ ਵਿੱਚ, ਕੱਲਾ ਇਹ ਨਹੀਂ ਸੀ ਕਿ ਵੀ ਦਰਬਾਰ ਸਾਹਿਬ ਦੇ ਵਿੱਚ ਹੀ ਕਿਲਿੰਗਸ ਔਰ ਜ਼ੁਲਮ ਕੀਤੇ, ਕਿ ਪਹਿਲੀ ਸ਼ਰਤ ਸੀ ਕਿ ਆਰਮੀ ਵੀ ਪੁਲਡ ਆਊਟ ਫੋਰਥਵਿਥ ਫਰਮ ਗੋਲਡਨ ਟੈਂਪਲ ਐਂਡ ਅਕਾਲ ਤਖਤ, ਵੀ ਫੌਜ ਇੱਥੋਂ ਇਮੀਡੀਏਟ ਕੱਢੋ। ਇਹ ਜਿਹੜੀ ਹੈ ਫਿਰ all further operations being handed over to the Sikh Gurdwara Prabandhak Committee, ਕਿਉਂਕਿ ਫੌਜ ਨੇ ਸਿੱਧਾ ਟੇਕ ਓਵਰ ਕੀਤਾ ਹੋਇਆ ਸੀ ਵੀ SGPC ਦੇ ਹਵਾਲੇ ਕਰੋ।
ਪਬਲਿਕ ਵੀ ਅਲਾਉਡ ਟੂ ਐਂਟਰ ਦਾ ਗੋਲਡਨ ਟੈਂਪਲ ਪ੍ਰੀਸਿੰਕਟਸ। ਹੁਣ 1 ਜੂਨ ਤੋਂ ਲੈ ਕੇ ਆਲਮੋਸਟ 20 ਜੂਨ ਤੱਕ ਬਿਲਕੁਲ ਕਾਰਡਨ ਆਫ ਕੀਤਾ ਹੋਇਆ ਸੀ, ਲੋਕ ਜਾ ਨਹੀਂ ਸੀ ਸਕਦੇ। SGPC staff and gurdwaras be released immediately as this will expedite administration and help restore the confidence of the Sikh। SGPC ਦਾ ਵੀ ਸਟਾਫ ਚੁੱਕਿਆ ਹੋਇਆ ਸੀ, ਗ੍ਰੰਥੀ ਵੀ ਅੰਦਰ ਦਿੱਤੇ ਹੋਏ ਸੀ। ਇਹ ਸਾਰੇ 20 ਜੂਨ ਤੱਕ, ਕਿਉਂਕਿ ਕੱਲੀ ਇਹ ਨਹੀਂ ਹੈ ਕਿ ਜੇ ਉੱਥੇ ਉਹਨਾਂ ਨੇ 10 ਜੂਨ ਤੱਕ ਸਾਰਾ ਮੁਕਾਤੀ ਗੱਲ ਔਰ ਹੋ ਗਿਆ। ਇਮੀਡੀਏਟ ਰਿਲੀਜ਼ ਆਫ ਲੌਂਗੋਵਾਲ ਐਂਡ ਅਦਰਸ, ਉਹ ਭਾਵੇਂ ਉਹਨਾਂ ਨੇ ਬਾਅਦ ਚ, ਉਹ ਤੋਂ ਪਹਿਲਾਂ ਹੀ ਇਹਨਾਂ ਦੇ ਨਾਲ ਹੀ ਸੀ। ਪੁੱਟ ਐਨ ਐਂਡ ਟੂ ਟੈਰਰਿਜ਼ਮ ਇਨ ਦਾ ਵਿਲੇजेस ਆਫ ਪੰਜਾਬ, ਕਿ ਵੀ ਜੋ ਤੁਸੀਂ ਪਿੰਡਾਂ 'ਚ ਮਾਰ ਮਰਾਈਆ ਕਰ ਰਹੇ ਹੋ ਇਹਨੂੰ ਬੰਦ ਕਰੋ। The head priests of Golden Temple be allowed to screen the filming of Operation Blue Star before it is broadcast over television। ਕਿ ਵੀ ਤੁਸੀਂ ਕੋਈ ਫਿਲਮ ਡਾਕੂਮੈਂਟਰੀ ਬਣਾ ਰਹੇ ਸੀ, ਵੀ ਪਹਿਲਾਂ ਸਾਨੂੰ ਵੀ ਦਿਖਾਓ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਨੂੰ ਜਿਹੜਾ ਉਹ ਬ੍ਰੌਡਕਾਸਟ ਕਰੋ। ਓਪਨ ਆਲ ਗੁਰਦੁਆਰਾਜ਼ ਇਨ ਪੰਜਾਬ ਐਂਡ ਰਿਲੀਜ਼ ਦੇਅਰ ਸਟਾਫ। ਹੁਣ ਇਹ ਇੰਪੋਰਟੈਂਟ ਹੈ ਵੀ 20 ਜੂਨ ਤੱਕ ਵੀ ਜਿਹੜਾ ਹੈ ਪੰਜਾਬ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਫੌਜ ਬੈਠੀ ਸੀ, ਜੰਦੇ ਲਾਏ ਹੋਏ ਸੀ, ਅੰਦਰ ਜਿਹੜਾ ਕੰਟਰੋਲ ਕਰਕੇ ਬੈਠੇ ਸੀ, ਸਿਗਰਟਾਂ ਪੀ ਰਹੇ ਸੀ, ਹੋਰ ਜਿਹੜੇ ਜੋ ਵੀ ਕੋਈ ਕਰਮ ਹੈ ਉਹ ਕਰ ਰਹੇ ਸੀ, ਇਹ ਉਹਨਾਂ ਦੇ ਕਬਜ਼ੇ ਸੀ। ਸੋ ਇਹਨੂੰ ਮੇਰਲੀ ਇਹ ਦੇਖਣਾ ਕਿ ਜੇ ਇੱਕ ਲਾਅ ਐਂਡ ਆਰਡਰ ਪ੍ਰੋਬਲਮ ਸੀ, ਨਹੀਂ, ਇਸ ਲੈਵਲ ਤੱਕ ਉਹਨਾਂ ਨੇ ਸਿੱਖ ਕੌਮ ਦੇ ਖਿਲਾਫ ਇਹ ਸਾਰੇ ਜ਼ੁਲਮ ਵਿੱਢੇ ਹੋਏ ਸੀ। ਔਰ ਸਿੱਖ ਸੋਲਜਰਸ ਵੀ ਕੰਡੋਨਡ ਫॉर ਡਿਜ਼ਰਸ਼ਨ ਆਫਟਰ ਆਪਰੇਸ਼ਨ ਬਲੂ ਸਟਾਰ, ਕਿ ਵੀ ਜਿਹੜੇ ਫੌਜੀ ਧਰਮੀ ਫੌਜੀ ਨਿਕਲੇ ਨੇ ਉਹਨਾਂ ਨੂੰ ਜਿਹੜਾ ਹੈ ਉਹ ਰਿਲੀਜ਼ ਕੀਤਾ ਜਾਏ, ਜਿਹੜੇ ਫੜੇ ਹੋਏ ਨੇ। ਸਟੈਪਸ ਵੀ ਟੇਕਨ ਟੂ ਸਟਾਪ ਦਾ ਹਰਾਸਮੈਂਟ ਆਫ ਸਿੱਖਸ ਇਨਸਾਈਡ ਬੱਸਿਸ ਐਂਡ ਟ੍ਰੇਨਸ। ਇਹ ਹੁਣ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਇਹਦੇ ਬਾਵਜੂਦ ਕਿ ਕਿਲਿੰਗਸ ਔਰ ਦੂਸਰੀਆਂ ਉਹਨਾਂ ਕੀਤੀਆਂ, ਬੱਸਾਂ ਚੋਂ ਟ੍ਰੇਨਾਂ ਚੋਂ ਲਾ ਕੇ ਸਿੱਖਾਂ ਨੂੰ ਥਾਂ ਥਾਂ ਹਿਊਮਿਲੇਟ ਕੀਤਾ ਜਾ ਰਿਹਾ ਸੀ। withdraw the Central Reserve Police Force from Punjab immediately, CRPF, ਇਹ ਪੰਜਾਬ ਚੋਂ immediately ਕੱਢੋ। Proper arrangements be made to house huge quantities of wheat stacked inside Golden Temple ਲੰਗਰ ਹਾਲ ਨੂੰ ਵੀ ਉਹਨਾਂ ਨੇ ਅੱਗ ਲਾਤੀ ਸੀ, ਔਰ ਬਹੁਤ ਸਾਰੀ ਕਣਕ ਜਿਹੜੀ ਉਵੇਂ ਹੀ ਉੱਥੇ ਜਿਹੜੀ ਲੋਕ ਜਿਹੜੇ ਨੇ ਉਹ ਲੰਗਰ ਦੇ ਲਈ ਭੇਟ ਕਰਦੇ ਨੇ, ਉਹ ਰੁਲ ਰਹੀ ਸੀ, ਵੀ ਉਹਨੂੰ ਪ੍ਰੋਪਰ ਕੀਤਾ ਜਾਏ। Sikhs living in Rajasthan, Haryana, Himachal Pradesh, Jammu and Kashmir and other states be protected and steps taken to bring to and their killings immediately, bring to an end ਕਿ ਵੀ ਇਹ ਜਿਹੜੇ ਔਰ ਅਜੇ ਵੀ ਲਾਗਲੀਆਂ ਸਟੇਟਾਂ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਹਮਲੇ ਜਾਰੀ ਸੀ। ਇਕੱਲਾ ਇਹ ਨਵੰਬਰ 84 ਦੀ ਗੱਲ ਨਹੀਂ ਸੀ, ਜੂਨ 84 ਦੀ ਗੱਲ ਕਰ ਰਹੇ। ਔਰ ਨਾਲ ਉਹਨਾਂ ਨੇ ਕਿਹਾ ਕਿ ਜੀ ਨੇਮ ਆਫ ਆਲ ਸਿਕਸ ਕਿਲਡ ਐਂਡ ਅਰੈਸਟਡ ਬਾਈ ਦਾ ਗਵਰਨਮੈਂਟ ਵੀ ਪਬਲਿਸ਼ਡ ਵਿਦਆਊਟ ਡਿਲੇ। ਉਹ ਅੱਜ ਤੱਕ ਵੀ ਨਹੀਂ ਪਬਲਿਸ਼ ਕੀਤੇ, ਪਰ ਉਹਨਾਂ ਨੇ ਕਿਹਾ ਜੀ ਨਾ ਤਾਂ ਅਸੀਂ CRPF ਵਿਦਡਰਾ ਕਰਾਂਗੇ, ਇਹ ਨੰਬਰ 11 ਮੰਗ ਸੀ, ਇਹ ਵੀ ਨਹੀਂ, ਔਰ ਨਾ ਹੀ ਅਸੀਂ ਜਿਹੜੇ ਧਰਮੀ ਫੌਜੀ ਜਾਂ ਦੂਜੇ ਨੇ ਉਹਨਾਂ ਨੂੰ ਅਸੀਂ ਵਾਪਸ ਲਵਾਂਗੇ। ਇਹ ਹਾਲਾਂਕਿ ਬਾਅਦ ਦੇ ਵਿੱਚ ਜਦੋਂ ਰਾਜੀਵ ਲੌਂਗੋਵਾਲ ਅਕੋਰਡ ਹੋਇਆ ਉਸ ਦੀਆਂ ਹੋਰ ਸ਼ਰਤਾਂ ਸੀ, ਪਰ ਇਹ ਮੈਂ ਦੱਸਣ ਦੇ ਲਈ ਹੈ ਕਿ ਵੀ ਇਹ ਜਦੋਂ ਮੈਂ ਇਹ ਡਿਮਾਂਡਸ ਦੇਖੀਆਂ, ਕਿਉਂਕਿ 20 ਜੂਨ ਨਾਲ ਸੰਬੰਧਿਤ ਹੈ। 19 ਜੂਨ ਨੂੰ ਇਹ ਬੂਟਾ ਸਿੰਘ ਪ੍ਰੈਸ ਕਾਨਫਰੰਸ ਕਰਕੇ, ਉਹ ਬੂਆ ਸਿੰਘ SSP ਸੀ ਉਹਦੇ ਘਰ 'ਚ, ਜਿਹਦੇ 'ਚ ਫੌਜ ਦੇ ਕਮਾਂਡਰ ਵੀ ਨਾਲ ਬੈਠੇ ਨੇ। 19 ਜੂਨ ਨੂੰ ਵੀ ਪੂਰੀ ਫੌਜ ਦੀ ਆਕੂਪੇਸ਼ਨ ਹੈ, ਔਰ ਇਹ ਪੰਜਾਬ ਦੇ ਗੁਰਦੁਆਰਿਆਂ ਦੇ ਵਿੱਚ ਵੀ ਫੌਜ ਬੈਠੀ ਹੋਈ ਹੈ। ਸੋ ਇਹ ਕਿਉਂਕਿ ਇੰਦਰਾ ਗਾਂਧੀ 20 ਜੂਨ ਨੂੰ ਆਈ, ਸੋ ਉਹਨਾਂ ਨੇ ਕਿਹਾ ਜੀ ਅਸੀਂ ਮੰਨੀਏ। ਫਿਰ ਉਹ ਜਿਹੜਾ ਸਾਹਿਬ ਸਿੰਘ ਚਮਕ ਹੈ, ਇੰਦਰਾ ਗਾਂਧੀ ਨੂੰ ਲੈ ਕੇ ਅੰਦਰ ਗਿਆ, ਬਾਹਰ ਆ, ਉਹਦੀ ਜਿਹੜੀ ਹੈ ਉਹਨਾਂ ਨੇ ਦੂਰਦਰਸ਼ਨ 'ਤੇ ਵੀ ਦਿਖਾਇਆ ਕਿ ਜੀ ਉਹ ਬੜਾ ਹਿੱਲੀ ਹੋਈ ਸੀ, ਉਹਨੂੰ ਨਜ਼ਰ ਆ ਰਿਹਾ ਸੀ ਵੀ ਇਹ ਹੁਣ ਮੇਰੀ ਮੌਤ ਹੈ, ਜੋ ਕੁਛ ਮੈਂ ਕਰਤੂਤ ਕੀਤੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।